ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲਿਕ ਜੀ। ਮਸੂਦ ਜੀ ਆਇਆਂ। ਬਹੁਤ ਧੰਨਵਾਦ ਪ੍ਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ ਔਰ ਜੀ ਆਇਆਂ ਨੂੰ ਕਹਿੰਦੇ ਆ। ਅੱਜ ਅਮਰੀਕਾ ਦੇ ਵਿੱਚ 5 ਮਈ ਸਾਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 6 ਮਈ ਸਾਲ 2026 ਦਾ ਦਿਨ ਚੜ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਦਾ ਇਹ ਬੁਲੇਟਿਨ ਲੈ ਕੇ ਪੰਜਾਬੀ ਰੇਡੀਓ USA ਦੇ ਫ੍ਰੈਸਨੋ ਕੈਲੀਫੋਰਨੀਆ ਸਟੂਡੀਓਜ਼ ਤੋਂ ਆਪ ਸਭ ਦੇ ਰੂਬਰੂ ਹਾਜ਼ਰ ਹਾਂ। ਹਫ਼ਤੇ 'ਚ 5 ਦਿਨ ਮੰਡੇ ਟੂ ਫਰਾਈਡੇ ਖਬਰਾਂ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਆ। ਪਾਕਿਸਤਾਨ ਦੇ ਨਾਲ ਜੁੜੀਆਂ ਇਹਨਾਂ ਖਬਰਾਂ ਨੂੰ ਜੇ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਵਧਨੇ ਖਬਰਾਂ ਲੈ ਜੀ। ਕੋਰ ਕਮਾਂਡਰ ਕਾਨਫਰੰਸ ਹੋਈ ਹੈ, ਕੀ ਗੱਲਾਂ ਹੋਈਆਂ ਤੇ ਕੀ ਅਪਡੇਟ ਆ ਮਸੂਦ? ਇਹ ਉਧਰ ਪਹਿਲਗਾਮ ਹਮਲਾ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ, ਇੱਧਰ ਬਨਿਆਨੁਲ ਮਰਸੂਸ ਹੈ ਜਿਹੜਾ ਉਹ ਸੈਲੀਬ੍ਰੇਟ ਕੀਤਾ ਜਾ ਰਿਹਾ। ਸੋ ਇਹ ਪਾਕਿਸਤਾਨੀ ਫੌਜ ਮੁਖੀ ਜਿਹੜੇ ਹੈ ਨੇ ਆਸਮ ਮੁਨੀਰ ਹੋਣੇ, ਉਹਨਾਂ ਦੀ ਅਗਵਾਈ ਦੇ ਵਿੱਚ 275ਵੀਂ ਕੋਰ ਕਮਾਂਡਰ ਕਾਨਫਰੰਸ ਆ ਜਿਹਦੇ 'ਚ ਸਭ ਆਲਾ ਫੌਜੀ ਜ਼ਿੰਮੇਦਾਰ ਨੇ ਜਿਹੜੇ ਉਹ ਸਾਂਝ ਪਾਉਂਦੇ ਨੇ। ਇਹਦੇ ਵਿੱਚ ਇਹ ਆਖਿਆ ਗਿਆ ਹੈ ਕਿ ਤਹਮੁਲ ਤੇ ਆਪਸ ਦੀ ਖੋਰ ਆ ਜਿਹੜੀ ਉਹਦੇ 'ਚ ਵਾਧਾ ਕਰਨ ਤੇ ਜ਼ਰਾ ਕਹਿ ਲੋਗੇ ਹੱਥ ਘੁੱਟਣਾ ਚਾਹੀਦਾ ਹੈ, ਤਹਮੁਲ ਤੋਂ ਕੰਮ ਲੈਣਾ ਚਾਹੀਦਾ ਹੈ। ਇਹ ਹੀ ਖਿੱਤੇ ਦੇ ਅਮਨ ਦੇ ਵਾਸਤੇ ਬਿਹਤਰ ਹੈ। ਇਹ ਹੁਣ ਸੁਨਾਹ ਸਿਰਫ ਇੰਡੀਆ ਲਈ ਨਹੀਂ ਹੈ, ਇਹਦੇ 'ਚ ਅਫਗਾਨਿਸਤਾਨ ਨੂੰ ਵੀ ਮੈਸੇਜ ਦਿੱਤਾ ਗਿਆ ਆ। ਇਹਦੇ 'ਚ ਜ਼ਰਾ ਢਿੱਲਾ ਜਿਹਾ ਇਸ਼ਾਰਾ ਈਰਾਨ ਨਾਲ ਵੀ ਕੀਤਾ ਗਿਆ ਹੈ ਕਿ ਜ਼ਰਾ ਹੱਥ ਜਿਹੜਾ ਉਹ ਹੁਲਾ ਰੱਖਣਾ ਚਾਹੀਦਾ ਆ। ਇਸ ਕਾਨਫਰੰਸ ਨੂੰ ਇਸ ਕਰਕੇ ਵੀ ਖਾਸ ਜਾਣਿਆ ਜਾ ਰਿਹਾ ਕਿ ਪਾਕਿਸਤਾਨ ਲਗਾਤਾਰ ਇਹਨਾਂ ਦਿਨਾਂ ਦੇ ਵਿੱਚ ਡਿਫੈਂਸ ਸਮਝੌਤੇ, ਮਿਜ਼ਾਈਲ ਦੇ ਜਿਹੜੇ ਤਜਰਬੇ ਨੇ ਉਹ ਔਰ ਬਾਕੀ ਕੰਮ ਨੇ ਜਿਹੜੇ ਉਹਨਾਂ ਨੂੰ ਜ਼ੋਰਾਂ ਤੇ ਲੈ ਕੇ ਚੱਲ ਰਿਹਾ ਹੈ। ਉੱਥੇ ਫਿਰ ਹੁਣ ਫੌਜ ਮੁਖੀ ਦਾ ਇਹ ਇਕੱਠ ਹੈ ਜਿਹੜਾ ਇਹਦੇ ਵਿੱਚ ਲਲਕਾਰਿਆ ਵੀ ਉਹਨਾਂ ਨੇ ਕਿ ਜੀ ਆਪਣੀ ਹਿਫਾਜ਼ਤ ਤੋਂ, ਆਪਣੀ ਰਾਖੀ ਤੋਂ, ਅਸੀਂ ਸੁਰੱਖਿਆ ਤੋਂ ਬਿਲਕੁਲ ਗਾਫਲ ਨਹੀਂ ਹੈ, ਪਰ ਜੇ ਖਿੱਤੇ ਦੇ ਵਿੱਚ ਅਮਨ ਚਾਹੀਦਾ ਹੈ ਤੇ ਉਹਦੇ ਵਾਸਤੇ ਫਿਰ ਤਹਮੁਲ ਤੋਂ ਕੰਮ ਲੈਣਾ। ਯਾਦ ਰਵੇ ਪ੍ਰਵੀਨ ਕਿ ਇਹ ਕੰਮ ਐਨ ਉਦੋਂ ਹੋਣ ਡਿਆ ਆ ਜਦੋਂ ਚਨਾਹ ਦਰਿਆ ਦੇ ਵਿੱਚ ਪਾਣੀ ਹੈ ਜਿਹੜਾ ਉਹ ਥੁੜ ਗਿਆ ਆ। ਪਾਕਿਸਤਾਨ ਨੇ ਇੰਡਸ ਵਾਟਰ ਕਮਿਸ਼ਨ ਦੇ ਤਹਿਤ ਭਾਰਤ ਨੂੰ ਪੁੱਛਿਆ ਹੈ ਕਿ ਇਹਨਾਂ ਦਿਨਾਂ 'ਚ ਲੋੜ ਦੇ ਮੁਤਾਬਕ ਜਾਂ ਪਾਕਿਸਤਾਨੀ ਹਿੱਸੇ ਦਾ ਜਿਹੜਾ ਪਾਣੀ ਆਉਂਦਾ ਆ ਉਹਦੇ ਨਾਲੋਂ ਇੰਨੇ ਹਜ਼ਾਰ ਕਿਊਸਿਕ ਫੁੱਟ ਘੱਟ ਆ ਰਿਹਾ। ਇਹਦੇ ਤੇ ਹੁਣ ਵਜ਼ਾਹਤ ਤੇ ਜਵਾਬ ਆ ਜਿਹੜਾ ਉਹ ਮੰਗਿਆ ਜਾ ਰਿਹਾ। ਭਾਰਤ ਨੇ ਕਦੋਂ ਜਵਾਬ ਦੇਣਾ ਸੀ? ਉਹਦੇ ਉਸ ਸਮਝੌਤੇ ਨਹੀਂ ਮੰਨਣੋਂ ਇਨਕਾਰੀ ਹੋਇਆ ਪਿਆ। ਹੁਣ ਮੁੱਦੇ ਕਈ ਨੇ, ਵਿਸ਼ੇ ਕਈ ਨੇ ਜਿਨ੍ਹਾਂ ਤੇ ਦੋਵੇਂ ਮੁਲਕਾਂ ਦੀ ਟੱਸਰ ਚੱਲਣ ਡਈ ਹੈ, ਜਿਹੜੀ ਇਸ ਵੇਲੇ ਈਰਾਨ ਜੰਗ ਕਾਰਨ, ਅਫਗਾਨਿਸਤਾਨ ਦੇ ਨਾਲ ਮਤੱਕੇ ਕਾਰਨ ਦੱਬੀ ਪਈ ਹੈ। ਇਹ ਨਹੀਂ ਕਿ ਦੋਵੇਂ ਪਾਸੇ ਇਹ ਅੱਗ ਲੱਗੀ ਹੋਈ ਔਰ ਪਾਕਿਸਤਾਨ ਉਧਰ ਈਰਾਨ ਨਾਲ ਆਪਣਾ ਅਫਗਾਨਿਸਤਾਨ ਲੜਨ ਡਿਆ, ਉਧਰੋਂ ਈਰਾਨ ਦੀ ਸੁਲ੍ਹਾ ਦੀ ਕੋਸ਼ਿਸ਼ ਕਰਨ ਡਿਆ। ਬਟ ਅੰਦਰੇ ਅੰਦਰ ਇਹ ਗੁਜ਼ਰਦੇ ਵਕਤ ਦੇ ਨਾਲ ਭਾਰਤ ਵਾਲੇ ਪਾਸਿਓਂ ਪਾਣੀ ਦੀ ਰੋਕ, ਉਹਦੀ ਬੰਦਸ਼, ਉਹਦਾ ਰੁਖ ਮੋੜ ਔਰ ਬਾਕੀ ਸਾਰੇ ਮਾਮਲੇ ਜਿਹੜੇ ਉਹ ਤਵੱਜੋ ਕਮਜ਼ੋਰ ਹੋਣ ਕਾਰਨ ਉਧਰ ਵੀ ਕੰਮ ਜਿਹੜਾ ਉਹ ਪੱਕਿਆ ਪਿਆ ਆ। ਇਹਨਾਂ ਹਾਲਾਤਾਂ 'ਚ ਇੱਕ ਕੋਰ ਕਮਾਂਡਰ ਕਾਨਫਰੰਸ ਹੈ ਜਿਹੜੀ ਇਹਦੇ ਵਿੱਚ ਤਾਲਿਬਾਨਾਂ ਦਾ, ਉਹਨਾਂ ਦੀ ਹਕੂਮਤ ਦਾ ਨਾਂ ਲੈ ਕੇ ਉਧਰ ਦੇ ਪ੍ਰੋਪੇਗੈਂਡੇ ਨੇ ਜਿਹੜੇ ਉਹਨਾਂ ਤੇ ਵੀ ਲੋ ਚਾਨਣ ਪਾਈ ਗਈ ਹੈ। ਅਸੂਲੀ ਤੌਰ ਤੇ ਆਲਾ ਫੌਜੀ ਕਿਆਦਤ ਕਹਿ ਲਵੋ ਜਾਂ ਸਾਰੇ ਫੌਜੀ ਪ੍ਰਧਾਨ ਨੇ ਜਿਹੜੇ ਉਹਨਾਂ ਦਾ ਇਕੱਠ ਹੋ ਕੇ ਆਉਣ ਵਾਲਾ ਏਜੰਡਾ ਜਿਹੜਾ ਹੈ ਡਿਸਾਈਡ ਤੇ ਪਹਿਲਾਂ ਹੋਇਆ ਹੁੰਦਾ, ਉਹਦੇ ਤੇ ਇੱਕ ਵਾਰ ਸਾਰਿਆਂ ਨੂੰ ਚਾਨਣ ਕਰਨਾ ਹੁੰਦਾ ਕਿ ਇਹ ਹੈ ਲੀਕ, ਏਦਾਂ ਤੁਰਨਾ ਆ, ਇਹ ਮਾਮਲਾ ਹੈ ਤੇ ਇਹ ਤੁਸੀਂ ਆਪਸ ਦੇ ਵਿੱਚ ਇੱਕਮਿਕ ਰਹਿਣਾ ਆ। ਸੋ ਇਹੀ ਮਕਸਦ ਨੇ ਜਿਹੜੇ ਸਾਹਮਣੇ ਆਏ ਜੀ। ਪ੍ਰਾਈਮ ਮਿਨਿਸਟਰ ਨੇ ਈਰਾਨ ਵੱਲੋਂ UAE ਤੇ ਮਿਜ਼ਾਈਲ ਅਟੈਕਸ ਨੂੰ ਨਿੰਦਿਆ ਹੈ। ਸਾਊਦੀ ਅਰਬ ਵੱਲੋਂ ਵੀ ਇਹੋ ਜਿਹਾ ਹੀ ਬਿਆਨ ਸਾਹਮਣੇ ਆਇਆ, ਪਰ ਈਰਾਨ ਕਹਿੰਦਾ ਅਸਾਂ ਤੇ ਹਮਲੇ ਕੀਤੇ ਹੀ ਨੇ। ਅਸਲ ਦੇ ਵਿੱਚ ਇਹ ਤੈਅ ਸੀਗਾ ਕਿ ਜੰਗਬੰਦੀ ਜਿਹੜੀ ਰਵੇ। ਅਮਰੀਕੀ ਤੇਲ ਦੇ ਬੇੜਿਆਂ ਤੋਂ ਬਾਅਦ ਜਿਹੜੇ ਉਹਨਾਂ ਦੇ ਰਿਹਾਈ ਸੀਗੀ ਈਰਾਨੀਆਂ ਦੀ, ਉਹਦੇ ਤੋਂ ਬਾਅਦ ਫਿਰ ਝੜਪਾਂ ਸਮੁੰਦਰ ਦੇ ਵਿੱਚ ਅਮਰੀਕੀ ਔਰ ਈਰਾਨੀ ਜਿਹੜੀ ਕਹਿ ਲਵੋ ਕਿ ਬਹਿਰੀਆ ਦੀਆਂ ਇਹ ਸੁਣ ਚ ਆਈਆਂ ਕਿ ਅਮਰੀਕੀ ਜਹਾਜ਼ ਨੂੰ ਅਟੈਕ ਕੀਤਾ ਗਿਆ। ਫਿਰ ਸੈਂਟਾਕਾਮ ਨੇ ਕਿਹਾ ਕਿ ਨਹੀਂ ਇਹੋ ਜਿਹਾ ਕੋਈ ਮਾਮਲਾ ਨਹੀਂ ਹੋਇਆ। ਫਿਰ UAE ਦੇ ਉੱਤੇ ਮਿਜ਼ਾਈਲ ਦਾਗੇ ਗਏ, ਤਿੰਨ ਉਹਨੇ ਕਿਹਾ ਕਿ ਅਸੀਂ ਹਵਾ 'ਚ ਹੀ ਤਬਾਹ ਕਰ ਦਿੱਤੇ ਨੇ। ਇੱਕ ਜਿਹੜਾ ਡਿੱਗਾ ਉਹਦੇ 'ਚ 3 ਭਾਰਤੀ ਸ਼ਹਿਰੀਆਂ ਦੇ ਫੱਟਰ ਹੋਣ ਦੀ ਵੀ ਇਤਲਾਹ ਆਈ। ਸਾਊਦੀ ਅਰਬ ਦੀ ਔਰ UAE ਦੀ ਇਸ ਵੇਲੇ ਆਪਸ 'ਚ ਨਹੀਂ ਬਣ ਰਹੀ। ਇਹਦੇ ਬਾਵਜੂਦ ਸਾਊਦੀ ਅਰਬ ਦੇ ਜਿਹੜੇ ਹੁਕਮਰਾਨ ਨੇ ਉਹਨਾਂ ਨੇ UAE ਫੋਨ ਕੀਤਾ ਔਰ ਈਰਾਨੀ ਹਮਲੇ ਦੀ ਨਿੰਦਿਆ ਕੀਤੀ। ਹੁਣ ਮਾਮਲਾ ਇਹ ਹੈ ਕਿ UAE ਜਾ ਕੇ ਬਹਿ ਗਿਆ ਇਸਰਾਈਲ ਦੀ ਝੋਲੀ 'ਚ। ਇਹ ਬਾਕੀ ਹੁਣ ਇਸਲਾਮਿਕ ਮੁਲਕ ਨੇ ਜਿਹੜੇ ਇਹਨਾਂ ਵਾਸਤੇ ਇਹ ਬਿਲਕੁਲ ਆਸ ਉਮੀਦ ਹੀ ਨਹੀਂ ਸੀਗੀ ਕਿ ਇਹ ਵੀ ਹੋ ਸਕਦਾ ਹੈ। ਉਹਨੇ ਆਖਿਆ ਅੱਛਾ ਫਿਰ ਏਦਾਂ ਤੇ ਏਦਾਂ, ਐਪਕਾ ਤੋਂ ਬਾਹਰ ਚਲਾ ਗਿਆ ਜਿਹੜੀ ਵੀ ਹੈ ਤੇਲ ਦੀ ਤਨਜ਼ੀਮ ਹੈ। ਈਰਾਨ ਵਾਸਤੇ ਹੁਣ ਸਭ ਕੁਝ ਖਤਰਾ ਹੈ।
ਪਹਿਲਾਂ ਤਾਂ ਇਸਰਾਈਲ ਹੈ ਸੀ, ਇਸਰਾਈਲ ਨਵਾਜ਼ ਮੁਲਕ ਸਨ, ਹੁਣ UAE ਵੀ ਉੱਧਰ ਚਲਾ ਗਿਆ। ਸੋ ਉਹ ਜਿੱਥੇ ਇੱਕ ਫਿਰਕਾਬੰਦੀ ਸਾਊਦੀ ਅਰਬ ਦੇ ਨਾਲ ਔਰ ਬਾਕੀ ਮੁਲਕਾਂ ਦੇ ਨਾਲ ਉਹਦੀ ਹੈ ਸੀ, ਉੱਥੇ ਇਸ ਵੇਲੇ ਇਸਰਾਈਲੀ ਇਤਿਹਾਦੀ ਦੇ ਤੌਰ ਤੇ ਉਹ UAE ਨੂੰ ਵੇਖਣ ਡਿਆ। ਹੁਣ ਇਹਦੇ 'ਚ ਇੱਕ ਗੱਲ ਹੋਰ ਆਖਿਆ ਜਾ ਰਿਹਾ ਹੈ ਕਿ UAE ਜਿਹਦੇ ਤੇ ਪਹਿਲੇ ਅਟੈਕ ਹੋਣ ਦੇ ਸਨ ਔਰ ਉਹ ਅਟੈਕ ਰੋਕਣ 'ਚ ਨਾਕਾਮ ਰਿਹਾ ਸੀਗਾ, ਐਰਕੀ ਉਹਨੇ ਇਰਾਨੀ ਮਿਜ਼ਾਈਲ ਤਬਾਹ ਕੀਤੇ ਨੇ। ਕਿਉਂ? ਕਿਉਂਕਿ ਇਸਰਾਈਲ ਨੇ ਆਪਣਾ ਡਿਫੈਂਸ ਸਿਸਟਮ ਉੱਥੇ ਲਾਤਾ ਹੈ। ਅੱਛਾ, ਇਸਰਾਈਲੀ ਫੌਜੀ ਨੇ ਜਿਹੜੇ ਉਹ ਉੱਥੇ ਬਹਿ ਕੇ ਡਿਫੈਂਸ ਸਿਸਟਮ ਨੂੰ ਕਹਿਣ ਦੇ ਆਪਰੇਟ ਕਰਨ ਦੇ ਨੇ। ਇਹ ਵੀ ਇਤਲਾਵਾਂ ਹੈ ਨੇ ਔਰ ਅਰਬ ਮੀਡੀਆ ਜਿਹੜਾ ਹੈ ਉਹਦੇ ਤੋਂ ਲੀਕ ਹੋ ਕੇ ਸਾਹਮਣੇ ਆਉਣ ਡਈਆਂ ਨੇ। ਇਹਨਾਂ ਹਾਲਾਤਾਂ ਦੇ ਵਿੱਚ ਈਰਾਨ ਦਾ ਕਿ ਮੇਰੇ ਤੇ ਅਟੈਕ ਹੋਏਗਾ ਮੈਂ ਵੀ ਜਵਾਬ ਦਾਂਗਾ, ਇਹ ਗੱਲਾਂ ਤਾਂ ਸਮਝ ਆਉਂਦੀਆਂ, ਪਰ ਈਰਾਨ ਦਾ ਇਹ ਕਹਿਣਾ ਕਿ ਜੀ ਮੈਂ ਤਾਂ ਕੋਈ ਅਟੈਕ ਕੀਤਾ ਹੀ ਨਹੀਂਗਾ, ਮੈਂ ਤਾਂ ਇਹਨਾਂ ਦਿਨਾਂ 'ਚ ਕੋਈ ਅਟੈਕ ਨਹੀਂ ਕੀਤਾ। ਸੋ ਇਹ ਸਵਾਲ ਹੈ ਕਿ ਜੇ ਈਰਾਨ ਨੇ ਅਟੈਕ ਨਹੀਂ ਕੀਤਾ ਤੇ ਫਿਰ ਅਟੈਕ ਹੋਣ ਕਿਹੜੇ ਪਾਸੇ ਹੁੰਦੇ ਆ? ਇਹਦਾ ਮਤਲਬ ਕੁਝ ਤਾਕਤਾਂ ਇਹੋ ਜਿਹੀਆਂ ਹੈ ਨੇ ਜਿਹੜੀਆਂ ਇਹ ਜੰਗਬੰਦੀ ਹੈ ਜਿਹੜੀ ਉਹ ਉਹਨਾਂ ਨੂੰ ਪਸੰਦ ਨਹੀਂ ਆਉਣ ਡਈ, ਇਹ ਮਤੱਕਾ ਹੀ ਉਹਨਾਂ ਦੇ ਹੱਕ ਦੇ ਵਿੱਚ ਹੈ। ਤੇ ਜੇ ਮਿਜ਼ਾਈਲ ਇਰਾਨੀ ਹੈ ਸਨ ਤੇ ਫਿਰ ਇਹ ਆਖਿਆ ਈਰਾਨ ਵਾਲੇ ਪਾਸਿਓਂ, ਇਹ ਨਹੀਂ ਕਿਹਾ ਗਿਆ ਇਰਾਨੀ ਕਰੂਜ਼ ਮਿਜ਼ਾਈਲ ਸਭ। ਇਹ ਹੁਣ ਨਾ ਗੁੰਝਲਦਾਰ ਜਿਹਾ ਮਾਮਲਾ ਬਣ ਗਿਆ ਹੈ ਕਿ ਇਹ ਦੋਹਰਾ ਦਬਾਅ ਵੀ ਹੈ ਈਰਾਨ ਦੇ ਉੱਤੇ। ਈਰਾਨ ਦਾ ਇਹ ਜਵਾਬ ਹੈ ਜਿਹੜਾ ਬਾਕੀਆਂ ਨੂੰ ਫਿਰ ਇਹ ਸਵਾਲ ਉੱਠਦਾ ਕਿ ਨਹੀਂ ਜੇ ਈਰਾਨ ਨੇ ਅਟੈਕ ਨਹੀਂ ਕੀਤੇ ਤੇ ਫਿਰ ਕਿਹਨੇ ਕੀਤੇ? ਇਹ ਹੁਣ ਜੰਗ ਦੇ ਵਿੱਚ ਇਹ ਜਿਹੜੀ ਉਹ ਜਿਹਨੂੰ ਕਹਿੰਦੇ ਖਿੱਚਾਤਾਨੀ ਇਹ ਉਹ ਚੱਲਣ ਡਈ ਜੀ। ਦੂਸਰੇ ਮੁਲਕਾਂ 'ਚ ਵਸਦੇ ਓਵਰਸੀਜ਼ ਪਾਕਿਸਤਾਨੀਆਂ ਲਈ ਬਹੁਤ ਸਾਰੀਆਂ ਪਾਕਿਸਤਾਨੀ ਐਮਬੈਸੀਜ਼ ਤੇ ਕਾਉਂਸਲੇਟ ਆਫਿਸਿਸ ਨੇ ਪਾਸਪੋਰਟ ਬਣਾਉਣੇ ਤੇ ਰੀਨਿਊ ਕਰਨੇ ਬੰਦ ਕਰ ਦਿੱਤੇ ਸਨ, ਪਰ ਹੁਣ ਬਹਾਲ ਤੇ ਹੋ ਗਏ ਨੇ, ਪਰ ਦੋ ਰੋਲੇ ਸਾਹਮਣੇ ਆ ਰਹੇ ਨੇ। ਕੀ ਰੋਲੇ? ਇੱਕ ਸਰਕਾਰੀ ਰੋਲਾ ਆ ਤੇ ਇੱਕ ਸਰਕਾਰੀ ਜਿਹਾ ਗੈਰ ਸਰਕਾਰੀ ਰੋਲਾ ਆ। ਮਤਲਬ ਕਿ ਦੋਵੇਂ ਧਿਰਾਂ ਜਿਹੜੀਆਂ ਹੈ ਸਰਕਾਰ ਦੇ ਅੰਦਰ ਹੀ ਨੇ। ਸਰਕਾਰੀ ਰੋਲਾ ਇਹ ਹੈ ਕਿ ਪਾਕਿਸਤਾਨੀ ਸਰਕਾਰ ਨੇ ਇਹ ਕਿਹਾ ਕਿ ਦੁਨੀਆ ਭਰ ਦੇ ਵਿੱਚ ਪਾਕਿਸਤਾਨੀ ਐਮਬੈਸੀਜ਼, ਕੌਂਸੂਲੇਟ ਆਫਿਸ, ਪਾਕਿਸਤਾਨੀ ਮਿਸ਼ਨਸ ਨੇ ਜਿਹੜੇ ਉਹ ਜਦੋਂ ਪਾਸਪੋਰਟ ਪਾਕਿਸਤਾਨੀਆਂ ਦਾ ਬਣਾਉਂਦੇ ਨੇ ਜਾਂ ਰੀਨਿਊ ਕਰਾਉਂਦੇ ਨੇ ਤੇ ਉਹ ਮੇਨ ਸਿਸਟਮ ਦਾ ਹਿੱਸਾ ਹੁੰਦੇ ਨੇ। ਉਹ ਜਿਹੜਾ ਮੇਨ ਸਿਸਟਮ ਜਾਂ ਮੇਨ ਜਿਹੜਾ ਸਰਵਰ ਹੈ ਉਹਦੇ ਵਿੱਚ ਪ੍ਰੋਬਲਮ ਆਈ ਸੀਗੀ, ਇਸ ਕਾਰਨ ਇਹ ਸਾਰੇ ਪਾਸੇ ਜਿਹੜਾ ਉਹ ਰੋਕਿਆ ਗਿਆ, ਜਦ ਕਿ ਇਹਦੇ 'ਚ ਵੱਡੀ ਗਿਣਤੀ ਪ੍ਰਵੀਨ ਅਰਬ ਮੁਲਕਾਂ ਦੀ ਸੀਗੀ। ਉਸ ਤੋਂ ਬਾਅਦ ਆਖਿਆ ਜੀ ਬਹਾਲ ਕਰ ਦਿੱਤਾ ਗਿਆ। ਹੁਣ ਇਤਲਾਵਾਂ ਸਾਹਮਣੇ ਇਹ ਆਈਆਂ ਹੈ ਕਿ ਜਿਹੜਾ ਪਾਸਪੋਰਟ ਬਣਾਉਣ ਵਾਲਾ ਅਮਲਾ ਆ, ਬਹੁਤ ਸਾਰੇ ਮੁਲਕਾਂ 'ਚ ਉਹਨਾਂ ਨੂੰ 3-3 ਮਹੀਨੇ ਤੋਂ ਤਨਖਾਹ ਹੀ ਨਹੀਂ ਦਿੱਤੀ ਗਈ ਜਾਂ ਤਨਖਾਹਾਂ ਲੇਟ ਹੁੰਦੀਆਂ। ਉਹਨਾਂ ਫਿਰ ਰਲ ਕੇ ਸਾਰਿਆਂ ਨੇ ਹੜਤਾਲ ਕੀਤੀ ਕਿ ਅਸੀਂ ਪਾਸਪੋਰਟ ਨਹੀਂ ਬਣਾਉਣੇ। ਉਹਨਾਂ ਨੇ ਜਦੋਂ ਇਹ ਕੰਮ ਬੰਦ ਕੀਤਾ ਤਾਂ ਫਿਰ ਸਰਕਾਰ ਨੇ ਆਖਿਆ ਜੀ ਉਹ ਟੈਕਨੀਕਲ ਖਰਾਬੀ ਆ ਗਈ। ਟੈਕਨੀਕਲ ਖਰਾਬੀ ਇੱਕ ਥਾਂ ਹੁੰਦੀ ਸਾਰੇ ਥਾਈਂ ਆਂਦੀ, ਔਰ ਇਹ ਜੀ ਖਰਾਬੀ ਹੈ ਜਿਹੜੀ ਆਉਂਦੇ ਹੁਕਮ ਤੱਕ, ਆਉਂਦੇ ਐਲਾਨ ਤੱਕ ਬੰਦ ਰਹੇਗੀ। ਹੁਣ ਇਹ ਗੱਲ ਕਹਿੰਦੇ ਨੇ ਕਿ ਨਿਕਲ ਕੇ ਸਾਹਮਣੇ ਆਈ ਹੈ ਕਿ ਖਰਾਬੀ ਨਹੀਂ ਹੈ, ਐਕਚੁਅਲ ਅਮਲੇ ਦੀ ਹੜਤਾਲ ਸੀ ਜਿਹਦੇ ਕਾਰਨ ਪਾਸਪੋਰਟ ਬਣਾਉਣੇ ਉਹਨਾਂ ਨੇ ਬੰਦ ਕੀਤੇ ਸੀਗੇ। ਔਰ ਅਮਲੇ ਨੂੰ ਇਹ ਸ਼ਿਕਾਇਤ ਹੈ ਕਿ ਕਈ ਵਾਰ 3-3 ਮਹੀਨੇ ਸਾਡੀਆਂ ਤਨਖਾਹਾਂ ਲੇਟ ਹੁੰਦੀਆਂ, 3-3 ਮਹੀਨੇ ਦਿੱਤੀਆਂ ਨਹੀਂ ਜਾਂਦੀਆਂ, ਕਈ ਵਾਰ ਟਾਈਮ ਸਿਰ ਨਹੀਂ ਆਉਂਦੀਆਂ। ਤੇ ਇਸ ਕਾਰਨ ਉਹਨਾਂ ਨੇ ਹੜਤਾਲ ਕਾਰਨ ਜਾਂ ਕਲਮ ਛੋੜ ਹੜਤਾਲ ਜਿਹੜੀ ਪਾਕਿਸਤਾਨ 'ਚ ਚੱਲਦੀ ਹੁੰਦੀ, ਉਹਨਾਂ ਨੇ ਕੰਮ ਕਰਨਾ ਛੱਡ ਦਿੱਤਾ। ਔਰ ਪਾਕਿਸਤਾਨੀ ਸਰਕਾਰ ਇਹ ਕਹਿ ਰਹੀ ਹੈ ਕਿ ਨਹੀਂ ਜੀ ਟੈਕਨੀਕਲ। ਫਿਰ ਸਵਾਲ ਇਹ ਵੀ ਪੁੱਛਿਆ ਬਰਤਾਨਵੀ ਮੀਡੀਆ ਨੇ ਕਿ ਜੀ ਟੈਕਨੀਕਲ ਖਰਾਬੀ ਹੈ ਜਿਹੜੀ ਉਹ ਯਕਦਮ ਇੱਕੋ ਥਾਈਂ ਕਿਉਂ ਨਹੀਂ ਆਈ, ਸਾਰੇ ਥਾਈਂ ਆ ਗਈ? ਉਹਨਾਂ ਕਿ ਜੀ ਮੇਨ ਸਰਵਰ ਨੇ ਤੇ ਫਿਰ ਸਾਰੇ ਥਾਈਂ ਹੋ ਗਿਆ। ਇਹਦੇ ਸੁਣੇ ਕੁਝ ਯੂਰਪੀ ਮੁਲਕ ਵੀ ਨੇ, ਪਰ ਮੋਸਟ ਆਫ ਅਰਬ ਮੁਲਕਾਂ ਦੇ ਵਿੱਚ ਪਾਕਿਸਤਾਨੀ ਐਮਬੈਸੀਜ਼, ਕੌਂਸੂਲੇਟ ਆਫਿਸ ਔਰ ਮਿਸ਼ਨਸ ਨੇ ਜਿਹੜੇ ਉੱਥੋਂ ਦੇ ਅਮਲੇ ਵੱਲੋਂ ਇਹ ਕੰਮ ਕੀਤਾ ਗਿਆ। ਅਮਲਾ ਨਾਂ ਤਾਂ ਨਹੀਂ ਜ਼ਾਹਰ ਕਰ ਰਿਹਾ, ਪਰ ਬਰਤਾਨਵੀ ਮੀਡੀਆ ਨੂੰ ਲਗਾਤਾਰ ਉਹ ਆਪਣਾ ਨਾਂ ਲੁਕਵਾ ਰੱਖਣ ਕਾਰਨ ਇੰਟਰਵਿਊ ਦੇਈ ਜਾ ਰਿਹਾ ਹੈ। ਬਰਤਾਨਵੀ ਮੀਡੀਆ ਨੇ ਜਦੋਂ ਇਹ ਗੱਲ ਪਾਕਿਸਤਾਨੀ ਸਰਕਾਰ ਤੋਂ ਪੁੱਛੀ ਜਾਂ ਪਾਸਪੋਰਟ ਇਮੀਗ੍ਰੇਸ਼ਨ ਮਹਿਕਮੇ ਨੂੰ ਪੁੱਛੀ, ਉਹਨਾਂ ਨੇ ਹਜੇ ਤੱਕ ਉਹਨਾਂ ਨੂੰ ਕੋਈ ਜਵਾਬ ਨਹੀਂ ਦਿੱਤਾ ਜਦੋਂ ਤੱਕ ਅਸੀਂ ਤੁਹਾਨੂੰ ਖਬਰ ਦੇ ਰਹੇ ਹਾਂ। ਇਹਦਾ ਮਤਲਬ ਕਿ ਦਾਲ 'ਚ ਕੁਛ ਨਾ ਕੁਛ ਕਾਲਾ ਕਿਤੇ ਨਾ ਕਿਤੇ ਕੁਛ ਹੈ। ਸਹੀ। सोमालिया ਦੇ ਬਹਿਰੀ ਡਾਕੂ ਕਹਿ ਰਹੇ ਨੇ ਕਿ ਪਾਕਿਸਤਾਨੀਆਂ ਨੂੰ ਛੱਡਣ ਬਦਲੇ ਸਿਰਫ ਪਾਕਿਸਤਾਨੀ ਸਰਕਾਰ ਨਾਲ ਗੱਲ ਕਰਾਂਗੇ, ਇਸ ਤੋਂ ਇਲਾਵਾ ਕਿਸੇ ਗੱਲ ਨਹੀਂ। ਅਸਲ ਦੇ ਵਿੱਚ ਜੀ ਇਹਨਾਂ ਨੂੰ ਛਡਾਉਣ ਵਾਸਤੇ ਸੋਮਾਲੀ ਜਿਹੜੇ ਕਜ਼ਾਕ ਨੇ ਜਾਂ ਸਮੁੰਦਰੀ ਡਾਕੂ ਨੇ ਜਿਹੜੇ, ਉਹਨਾਂ ਦੇ ਕੋਲੋਂ ਇੱਕ ਤਨਜ਼ੀਮ ਹੈ ਜਿਹੜੀ ਅੰਸਾਰ ਬਰਨੀ ਵੈਲਫੇਅਰ ਟਰਸਟ, ਉਹ ਸਾਹਮਣੇ ਆਈ ਸੀਗੀ। ਸੋਮਾਲੀਆ ਦੀ ਸਰਕਾਰ ਨੇ ਕਿਹਾ ਕਿ ਜੀ ਇਹ ਸਾਡੇ ਹੱਥ ਖੜੇ, ਅਸੀਂ ਤੁਹਾਡੇ ਬੰਦੇ ਬਚਾਉਣ ਲਈ ਕੁਝ ਨਹੀਂ ਕਰ ਸਕਦੇ, ਇੰਨੇ ਸਮੁੰਦਰੀ ਡਾਕੂ ਤਗੜੇ ਨੇ। ਹੁਣ ਡਾਇਰੈਕਟ ਰਾਬਤਾ ਕਰਨ ਵਾਸਤੇ ਪਾਕਿਸਤਾਨੀ ਸਰਕਾਰ ਕਿਹਾ ਕਿ ਜੀ ਅਸੀਂ ਸੋਮਾਲੀਆ ਦੀ ਸਰਕਾਰ ਰਾਹੀਂ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਨਾਲ। ਡਾਕੂਆਂ ਦਾ ਆਪਣਾ ਰਾਜ ਹੈ ਜਿਹੜਾ ਉੱਥੋਂ ਦੀ ਸਰਕਾਰ ਨੂੰ ਵੀ ਨਹੀਂ ਮੰਨਣ ਦੇ, ਤੁਸੀਂ ਕੀ ਕਰਨਾ? ਫਿਰ ਅੰਸਾਰ ਬਰਨੀ ਟਰਸਟ ਵਾਲਿਆਂ ਨੇ ਕੀਤਾ ਕਿ ਜੀ ਤੁਸੀਂ ਦੱਸੋ ਕਿ ਕੀ ਮਾਮਲੇ ਨੇ। ਇਹ ਹੁਣ 10 ਪਾਕਿਸਤਾਨੀ ਲੋਕ ਨੇ ਔਰ ਕੁੱਲ 17। ਉਹਨਾਂ ਨੇ ਫਿਰ ਇਹਨਾਂ ਦੇ ਨਾਲ ਤਸਵੀਰਾਂ ਐਕਸਚੇਂਜ ਕੀਤੀਆਂ ਬੜੀਆਂ, ਉਹ ਨਹੱਤੇ ਔਰ ਬੁਰੇ ਹਾਲ 'ਚ ਇੱਕ ਕਮਰੇ 'ਚ ਫਰਸ਼ ਤੇ ਸਾਰਿਆਂ ਨੂੰ ਬਿਠਾਇਆ ਆ। ਉਹ ਤਸਵੀਰਾਂ ਆਈਆਂ ਤੇ ਉਸ ਤੋਂ ਬਾਅਦ ਉਹਨਾਂ ਆਖਿਆ ਕੀ ਗੱਲ ਕਰਨੀ? ਉਹਨਾਂ ਆਖਿਆ ਤੁਹਾਡੇ ਨਾਲ ਗੱਲ ਨਹੀਂ ਕਰਨੀ, ਲੈਣ ਦੇਣ ਜੋ ਕਰਨਾ ਅਸੀਂ ਪਾਕਿਸਤਾਨੀ ਸਰਕਾਰ ਨਾਲ ਕਰਨਾ। ਸਰਕਾਰ ਬਦਕਿਸਮਤੀ ਦੇ ਨਾਲ ਇਸ ਮਾਮਲੇ 'ਚ ਅੱਗੇ ਨਹੀਂ ਆਉਣ ਡਈ, ਨਾ ਗੱਲਬਾਤ ਕਰਨ ਡਈ। ਸਰਕਾਰੀ ਜ਼ਰੀਏ ਕਹਿਣ ਡੇ ਅਸੀਂ ਜੀ ਮੁਤਲਕਾ ਫਰੀਕਾਂ ਦੇ ਨਾਲ ਰਾਬਤੇ 'ਚ। ਕਿਹੜੇ ਫਰੀਕ?
ਹੁਣ ਉਹ ਸਰਕਾਰ ਨੇ ਸਰਕਾਰ ਦੇ ਨਾਲ ਕਰਨੀ, ਡਾਕੂਆਂ ਦੇ ਨਾਲ ਗੱਲ ਕਰਨ ਤੋਂ ਇਕਤਰਾਉਣ ਡੇ ਨੇ। ਇਹ ਜਿਹੜੇ 10 ਬੰਦੇ ਨੇ ਸੁਣਿਆ ਕਿ ਇਹਨਾਂ ਨੂੰ ਹੁਣ ਕਈ ਦਿਨਾਂ ਤੋਂ ਭੁੱਖੇ ਤਿੱਸੇ ਰੱਖਿਆ ਜਾ ਰਿਹਾ, ਬੜਿਆ ਇਹਨਾਂ ਦੇ ਦਰਦਨਾਕ ਸੁਨਾਹ ਨੇ ਜਿਹੜੇ ਉਹ ਇਹਨਾਂ ਦੇ ਪਿਛਲਿਆਂ ਤੱਕ ਕੱਪੜਨ ਡੇ ਨੇ, ਉਹ ਸਰਕਾਰ ਤੇ ਦਬਾਅ ਪਾਉਣ ਡੇ ਨੇ। ਕੱਲ ਸੁਣਿਆ ਹੈ ਕਿ ਇਹਨਾਂ ਲੋਕਾਂ ਦੇ ਪਰਿਵਾਰ ਨੇ ਜਿਹੜੇ ਉਹ ਇਨਸਾਰ ਬਰਨੀ ਟਰਸਟ ਦੇ ਸਾਹਮਣੇ ਇਕੱਠੇ ਹੋ ਗਏ, ਜਲੂਸ ਤੱਕ ਕੱਢ ਕੇ। ਫਿਰ ਇਨਸਾਰ ਬਰਨੀ ਟਰਸਟ ਦੇ ਜਿਹੜੇ ਜ਼ਿੰਮੇਦਾਰ ਸਨ ਉਹਨਾਂ ਫਿਰ ਸਰਕਾਰ ਤੋਂ ਆਖਿਆ ਕਿ ਜੀ ਇਹ ਕਰੋ। ਮੀਡੀਆ ਜਦੋਂ ਸਰਕਾਰ ਨੂੰ ਪੁੱਛਦਾ ਉਹ ਕਹਿੰਦੇ ਜੀ ਚੱਲ ਰਹੀ ਹੈ ਕਾਰਵਾਈ, ਕਰ ਰਹੇ ਹਾਂ ਗੱਲ ਜੀ, ਹੈ ਰਾਬਤਾ। ਪਰ ਮਾਮਲਾ ਖਟਾਈ ਦੇ ਵਿੱਚ ਹੈ, ਜੇ ਹੁਣ ਉਹਨਾਂ ਨੇ ਸੋਮਾਲੀ ਕਜ਼ਾਕਾਂ ਨੇ ਕੋਈ ਜਾਨੀ ਨੁਕਸਾਨ ਨਾ ਕਰ ਦਿੱਤਾ। ਜੀ ਭਾਰਤ 'ਚ ਕੈਦ 4 ਪਾਕਿਸਤਾਨੀਆਂ ਨੂੰ ਰਿਹਾ ਕਰਕੇ ਪਾਕਿਸਤਾਨ ਦੇ ਹਵਾਲੇ ਕਰ ਦਿੱਤਾ ਗਿਆ ਹੈ। ਕੀ ਅਪਡੇਟ ਆ ਮਸੂਦ ਇਸ ਬਾਰੇ? ਅਪਡੇਟ ਪਰਵੀਨ ਇਹ ਹੈ ਕਿ ਇਹ 4 ਨੇ ਜਿਹੜੇ ਇਹਨਾਂ ਦਾ ਤਾਲੁਕ ਗੁਜਰਾਂਵਾਲਾ, ਸਿਆਲਕੋਟ ਔਰ ਰਹੀਮ ਯਾਰ ਖਾਨ ਦੇ ਨਾਲ ਸੀਗਾ। 2025 ਚ ਇਹ ਗਲਤੀ ਦੇ ਨਾਲ ਸਰਹੱਦ ਪਾਰ ਕਰਕੇ ਭਾਰਤ ਵਾਲੇ ਪਾਸੇ ਚਲੇ ਗਏ। ਜਿੱਦਾਂ ਉਧਰ ਦੇ ਲੋਕ ਨੇ ਜਿਹੜੇ ਉਹ ਕਈ ਵਾਰ ਗਲਤੀ ਦੇ ਨਾਲ ਸਰਹੱਦ ਪਾਰ ਕਰਕੇ ਉਰਾਂ ਨੂੰ ਆ ਜਾਂਦੇ ਨੇ, ਸੇਮ ਉਸੇ ਤਰ੍ਹਾਂ ਦਾ ਕੇਸ ਸੀਗਾ। ਇਹ 4 ਦੇ 4 ਨੇ ਜਿਹੜੇ ਇਹ ਜ਼ਿਹਨੀ ਤੌਰ ਤੇ ਮਰੀਜ਼ ਨਹੀਂ ਜਾਂ ਪਾਗਲ ਨਹੀਂ ਜਾਂ ਦਿਮਾਗ ਇਹਨਾਂ ਦਾ ਪ੍ਰੋਪਰ ਕੰਮ ਆ ਜਿਹੜਾ ਉਹ ਨਹੀਂ ਕਰਦਾ। ਪਾਕਿਸਤਾਨੀ ਮਿਸ਼ਨ ਜਿਹੜਾ ਭਾਰਤ ਦੇ ਵਿੱਚ ਆ, ਕੌਂਸੂਲੇਟ ਆਫਿਸ ਕਹਿ ਲੋ ਜਾਂ ਐਮਬੈਸੀ ਕਹਿ ਲੋ, ਦਿੱਲੀ ਚ ਪਾਕਿਸਤਾਨੀ ਐਮਬੈਸੀ, ਉਹ ਇਹਦੇ ਤੇ ਕੋਸ਼ਿਸ਼ਾਂ ਕਰਨ ਦੇ ਸੀਗੇ। 1 ਮਈ 2026 ਨੂੰ ਦੋਵੇਂ ਮੁਲਕਾਂ ਨੇ ਆਪਣੀਆਂ ਲਿਸਟਾਂ ਜਿਹੜੀਆਂ ਐਕਸਚੇਂਜ ਕੀਤੀਆਂ। ਉਹਦੇ ਚ ਪਾਕਿਸਤਾਨ ਵੱਲੋਂ ਐਕਸਚੇਂਜ ਕੀਤੀ ਗਈ ਲਿਸਟ 'ਚ ਦੱਸਿਆ ਗਿਆ ਕਿ 266 ਸ਼ਹਿਰੀ ਨੇ ਜਿਹੜੇ ਉਹ ਇਸ ਵੇਲੇ ਭਾਰਤੀ ਜੇਲ੍ਹਾਂ ਦੇ ਅੰਦਰ ਕੈਦ ਨੇ। ਭਾਰਤ ਵੱਲੋਂ ਪਾਕਿਸਤਾਨ ਦੇ ਨਾਲ ਜਿਹੜੀ ਸ਼ੇਅਰ ਕੀਤੀ ਗਈ ਉਹ ਦੱਸਿਆ ਗਿਆ ਕਿ 462 ਸਾਡੇ ਧਾੜੇ ਵਾਲੇ ਪਾਸੇ ਕੈਦ ਨੇ, ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਉਹਨਾਂ ਦੀਆਂ ਰਿਹਾਈਆਂ ਹੋਣੀਆਂ ਚਾਹੀਦੀਆਂ। ਪੰਜਾਬੀ ਰੇਡੀਓ USA ਤੇ ਗੱਜ ਵੱਜ ਕੇ ਕਹਿੰਦਾ ਆ ਕਿ ਇਹ ਜਿਹੜੀ ਤਾਰ ਦੀ ਇੱਕ ਵਾੜ ਆ, ਇਹਦੇ ਵਿੱਚ ਪਰੋਈਆਂ ਨਫ਼ਰਤਾਂ ਨੇ ਜਿਹੜੀਆਂ, ਉਹਨਾਂ ਦੇ ਨਾਲ ਆਮ ਲੋਕਾਂ ਨੂੰ ਨਿਸ਼ਾਨਾ ਨਹੀਂ ਬਣਾਉਣਾ ਚਾਹੀਦਾ। ਹੁਣ ਇਹ ਜਿਹੜੇ 4 ਲੋਕ ਸਨ, ਇਹਨਾਂ ਦੇ ਵਿੱਚ ਅੱਡੋ ਅੱਡ ਉਮਰਾਂ ਦੇ ਲੋਕ ਨੇ। ਉਹਨਾਂ ਚੋਂ ਕੁਝ ਦੇ ਨਾਂ ਨੇ ਜਿਹੜੇ ਉਹ ਮੈਂ ਤੁਹਾਨੂੰ ਕਨਫਰਮ ਕਰ ਦੇਣਾ ਆ। ਇੱਕ ਤੇ ਜੀ ਗੁਜਰਾਂ ਵਾਲੇ ਦੇ ਨਾਲ ਨੇ ਜਿਹੜੇ ਉਹ ਮੁਹੰਮਦ ਇਰਫਾਨ ਔਰ ਅਮਰ ਰਜ਼ਾ ਆ। ਫਿਰ ਸਿਆਲਕੋਟ ਤੋਂ ਮੁਹੰਮਦ ਹਮਜ਼ਾ ਆ ਔਰ ਰਹੀਮ ਯਾਰ ਖਾਨ ਤੋਂ ਹਸਨੈਨ ਹੈ। ਇਹਨਾਂ ਨੂੰ ਹੁਣ ਵਾਘਾ ਬਾਰਡਰ ਰਾਹੀਂ ਪਾਕਿਸਤਾਨੀ ਜ਼ਿੰਮੇਦਾਰ ਨੇ ਜਿਹੜੇ ਉਹਨਾਂ ਦੇ ਸਪੁਰਦ ਕਰ ਦਿੱਤਾ ਗਿਆ। ਰਿਹਾਈ ਹੈ ਜਿਹੜੀ ਉਹ ਇਹਨਾਂ ਦੀ ਹੋ ਗਈ ਹੈ ਔਰ ਪਾਕਿਸਤਾਨੀ ਜ਼ਰੀਏ ਵੀ ਇਹਦੀ ਤਸਦੀਕ ਕਰ ਰਹੇ ਨੇ। ਜੀ ਮਸੂਦ, ਇਹਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਗੱਲ ਜਿਹੜੀ ਸੀ ਜਾਂਦੇ ਜਾਂਦੇ ਕਰਨੇ ਹੁੰਨੇ ਆ। ਹਫ਼ਤੇ 'ਚ 5 ਦਿਨ ਮੰਡੇ ਟੂ ਫਰਾਈਡੇ ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ USA ਦਾ ਫੇਸਬੁੱਕ ਹੈ, YouTube ਹੈ, ਇੰਸਟਾਗ੍ਰਾਮ ਹੈ, ਉਹਦੇ ਤੇ ਵੀ ਪੇਸ਼ ਕੀਤੀਆਂ ਜਾਂਦੀਆਂ ਨੇ। ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਤੁਸੀਂ ਪਸੰਦ ਕਰਦੇ ਜੇ, ਇਹਦੇ ਲਈ ਤੁਹਾਡਾ ਧੰਨਵਾਦ। ਤੇ ਜੇ ਤੁਸੀਂ ਪਸੰਦ ਕਰੋ ਕਿ ਇਹ ਖਬਰਾਂ ਤੁਹਾਡੇ ਕਾਰੋਬਾਰ ਵਪਾਰ ਦੇ ਵਧਾਅ ਵਾਸਤੇ ਫਾਇਦੇਮੰਦ ਸਾਬਤ ਹੋਣ ਤੇ ਫਿਰ ਇਹਨਾਂ ਖਬਰਾਂ ਨੂੰ ਸਪਾਂਸਰ ਵੀ ਕਰੋ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5500 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।